ਇੱਕ ਅਮਰੀਕਨ ਐਥਲੀਟ ਜਿਹੜੀ ਆ ਉਸਨੇ ਇਸ ਟਾਈਮ ਬਹੁਤ ਸਾਰੇ ਰਿਕਾਰਡ ਜਿਹੜੇ ਲਗਾਤਾਰ ਤੋੜ ਰਹੀ ਹੈ। ਸਿਡਨੀ ਮੈਕਲਾਫਲਿਨ ਉਸਨੇ ਯੂਨਾਈਟਿਡ ਸਟੇਟਸ ਨੂੰ ਟਰੈਕ ਵਰਲਡ ਚੈਂਪੀਅਨਸ਼ਿਪਸ ਦੇ ਵਿੱਚ 33ਵਾਂ ਮੈਡਲ ਜਿੱਤਣ ਦੇ ਵਿੱਚ ਕਾਮਯਾਬੀ ਹਾਸਲ ਕਰਾਈ ਆ। ਮੈਕਲਾਫਲਿਨ ਉਹ ਐਂਕਰ ਪੋਜੀਸ਼ਨ ਦੇ ਉੱਤੇ ਖੇਲ ਰਹੀ ਸੀਗੀ 4x400 ਮੀਟਰ ਰੀਲੇ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਨਵਾਂ ਰਿਕਾਰਡ ਵੀ ਜਿਹੜਾ ਆ ਉਹ ਤੋੜ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਬੀਤੇ ਐਤਵਾਰ ਨੂੰ ਇਸ ਨੇ ਜਿਹੜਾ ਆ US ਨੂੰ 33ਵਾਂ ਮੈਡਲ ਜਿੱਤਣ ਦੇ ਵਿੱਚ ਕਰਾਇਆ, ਤੇ ਇਸ ਦੇ ਨਾਲ ਨਾਲ ਇਸ ਇਵੈਂਟ ਦੇ ਵਿੱਚ US ਨੇ ਹੁਣ ਤੱਕ 13ਵਾਂ 골ਡ ਮੈਡਲ ਜਿਹੜਾ ਜਿੱਤਿਆ। ਸੋ ਹੁਣ ਤੱਕ ਕਹਿੰਦੇ ਵੀ 2017 ਤੋਂ US ਦੀ ਜਿਹੜੀ ਇਹ 4x400 ਟੀਮ ਹੈਗੀ ਰੀਲੇ ਵਾਲੀ, ਤੇ ਉਸ ਦੇ ਵਿੱਚ ਇਸਨੇ ਰਿਕਾਰਡ ਜਿਹੜੇ ਆ ਉਹ ਤੋੜੇ ਹੈਗੇ ਆ। ਸੋ ਮੈਕਲਾਫਲਿਨ ਦੇ ਇਸ ਚੀਜ਼ ਨੂੰ ਦੇਖਦੇ ਹੋਏ ਕਾਫੀ ਲੋਕ ਪ੍ਰਭਾਵਿਤ ਨੇ ਤੇ ਨਾਲ ਦੇ ਨਾਲ ਖੁਸ਼ ਨੇ ਵੀ ਇਸ ਬੀਬੀ ਨੇ ਬਹੁਤ ਕਮਾਲ ਦਾ ਜਿਹੜਾ ਕੰਮ ਆ ਉਹ ਕੀਤਾ ਹੈਗਾ ਆ। ਸੋ ਰਿਕਾਰਡ ਕਹਿੰਦੇ ਵੀ ਉਸਨੇ ਇਸ ਇੱਕ 400 ਹਰਡਲਸ ਦੇ ਵਿੱਚ ਵੀ ਜਿਹੜਾ ਉਹ ਤੋੜਿਆ। ਉਸਨੇ ਆਪਣੇ ਹੀ ਜਿਹੜੇ ਹਰਜੋਤ ਸਿੰਘ ਜੀ ਵਰਲਡ ਰਿਕਾਰਡ ਆ ਉਹ ਤੋੜੇ ਹੈਗੇ ਆ, ਤੇ ਇਹੀ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਇਸ ਰਿਕਾਰਡ ਨੂੰ ਉਸਨੇ ਜੇ ਕੋਈ ਰੈਗੂਲਰ 400 ਵੀ ਭੱਜਦਾ ਆ ਉਸ ਨਾਲੋਂ ਵੀ ਕਈ ਜਾਣਿਆਂ ਦੇ ਨਾਲੋਂ ਉਸਨੇ ਤੇਜ਼ ਇਸ ਹਰਡਲ ਦਾ ਰਿਕਾਰਡ ਤੋੜਿਆ ਆ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਸਨੇ ਵਰਲਡ ਰਿਕਾਰਡ ਤੋੜਨ, ਆਪਣੇ ਹੀ ਬਣਾਏ ਹੋਏ ਵਰਲਡ ਰਿਕਾਰਡ ਤੋੜਨ ਦੀ ਇੱਕ ਨਵੀਂ ਪਰੰਪਰਾ ਕਹਿ ਸਕਦੇ ਹਾਂ ਵੀ ਉਹ ਪਾਈ ਹੋਈ ਆ। ਸੋ ਇੱਕ ਬਹੁਤ ਹੀ ਸ਼ਾਨਦਾਰ ਖਿਡਾਰਨ ਇਸ ਟਾਈਮ ਟਰੈਕ ਐਂਡ ਫੀਲਡ ਦੇ ਵਿੱਚ ਆਪਣਾ ਨਾਮ ਜਿਹੜਾ ਆ ਉਹ ਚਮਕਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੱਲ 2 ਡੈਲਟਾ ਦੇ ਜਹਾਜ਼ ਆਪਸ ਵਿੱਚ ਟਕਰਾਉਣ ਤੋਂ ਥੋੜਾ ਜਿਹਾ ਜਿਹੜਾ ਆ ਬਚ ਗਏ, ਈਵਨ ਦੋ ਉਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਟੱਚ ਵੀ ਕੀਤਾ ਮਿਆਮੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ। WSB TV ਦੇ ਮੁਤਾਬਕ ਅਟਲਾਂਟਾ ਤੋਂ ਇਹ ਰਿਪੋਰਟ ਆ ਰਹੀ ਆ ਪਈ ਐਤਵਾਰ ਨੂੰ ਇੱਕ ਪਲੇਨ ਜੋ ਸੀ, ਇੱਕ ਜਹਾਜ਼ ਸੀ, ਉਹ ਅਟਲਾਂਟਾ ਨੂੰ ਜਾ ਰਿਹਾ ਸੀ ਤੇ ਦੂਸਰਾ ਬੋਸਟਨ ਨੂੰ ਜਾ ਰਿਹਾ ਸੀ, ਤੇ ਦੋਨੋਂ ਹੀ ਜਦੋਂ ਉੱਡਣ ਲੱਗੇ ਇੱਕ ਦੂਜੇ ਦੇ ਨਾਲ ਟੱਚ ਕਰ ਗਏ। ਲੱਕਲੀ ਕਿਸੇ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਲੇਨ ਉਤਾਰ ਕੇ ਉਹਨਾਂ ਦੇ ਵਿੱਚੋਂ ਜੋ ਪੈਸੇਂਜਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਮੂਵ ਕੀਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਹੋਰ ਫਲਾਈਟਸ ਦੇ ਨਾਲ ਜਿੱਥੇ ਜਿੱਥੇ ਜਾਣਾ ਸੀ ਉੱਥੇ ਭੇਜ ਦਿੱਤਾ ਗਿਆ। ਲੋ ਸਪੀਡ ਕੰਟੈਕਟ ਡੈਲਟਾ ਦੀ ਫਲਾਈਟ 2911 ਤੇ ਡੈਲਟਾ ਫਲਾਈਟ 1654 ਦੋਨਾਂ ਦਾ ਹੀ ਹੋਇਆ। ਇਹ 에ਅਰਲਾਈਨ ਦੇ ਜੋ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ। ਮੇਨਟੇਨੈਂਸ ਟੀਮ ਹੁਣ ਦੋਨਾਂ ਜਹਾਜ਼ਾਂ ਦੀ ਜੋ ਚੈੱਕਅਪ ਕਰ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਉਹਦੇ 'ਚ ਡਿਫੈਕਟ ਤਾਂ ਨਹੀਂ ਹੈਗਾ। ਤੇ ਇਹ ਵੀ ਰਿਪੋਰਟ ਆ ਰਹੀ ਆ ਜੋ ਫਲਾਈਟ ਸੀਗੀਆਂ ਉਹ ਲਗਭਗ 5 ਘੰਟੇ ਲੇਟ ਹੋ ਗਈਆਂ ਇਸ ਕਾਰਨ, ਜੋ ਫਲੋਰੀਡਾ ਦੇ ਵਿੱਚ ਮਿਆਮੀ 'ਚ ਇੰਟਰਨੈਸ਼ਨਲ 에ਅਰਪੋਰਟ ਹੈਗਾ।